जी सर अलहमदुलिल्लाह ये ਜ਼ਿਲ੍ਹੇ ਦੇ ਵਿੱਚ ਨਾ ਗੁਜਰਾਂਵਾਲੇ ਸਭ ਤੋਂ ਵੱਡਾ ਮੱਝਾਂ ਵਾਲਾ ਫਾਰਮ ਹੈ ਜੀ। ਇਹ ਜਿਹੜਾ ਨਾ 4 ਏਕੜ ਦੇ ਵਿੱਚ ਬਣਿਆ। ठीक है। हाँ जी। और तकरीबन 400 ही ਇਹਦੇ ਜਾਨਵਰ ਨੇ। हाँ जी 400 450 जानवर हैं। ठीक हो गया। और ਦੁੱਧ ਦੀ ਕਪੈਸਿਟੀ ਤੁਸੀਂ ਦੱਸਿਆ ਹੈ 25 ਮਣ ਤੋਂ 35 ਤੱਕ। जी 35 तक जी तकरीबन 1 लाख बन जाता डेयरी ਦਾ। 1 ਲੱਖ ਬਣ ਜਾਂਦਾ ਹੈ। ਪਤਾ ਕੀ ਇਹ ਬੇਜ਼ਬਾਨ ਆ ਕੋਈ 5 ਕਿਲੋ ਤੇ 10 ਕਿਲੋ ਥੱਲੇ ਉਹਦੇ ਥੱਲੇ ਹੁੰਦਾ ਹੀ ਰਹਿੰਦਾ। ਠੀਕ ਹੋ ਗਿਆ ਸਰ। 1 ਲੱਖ ਜਿਹੜੀ ਤੁਹਾਡੀ ਇਨਕਮ ਡੇਲੀ ਦੀ ਆ ਰਹੀ ਹੈ ਉਹਦੇ ਵਿੱਚੋਂ ਇਹਨਾਂ ਤੇ ਕਿੰਨੇ ਲੱਗ ਜਾਂਦੇ ਨੇ ਅੰਦਾਜ਼ਨ? ਚਲੋ ਅੱਧ ਲਾ ਲਓ ਸਰ। ਠੀਕ ਹੋ ਗਿਆ। ਯਾਨੀ ਅੱਧ ਦੀ ਜਿਹੜੀ ਨੇ ਉਹ ਫਿਰ ਵੀ ਬਚਤ ਹੋ ਜਾਂਦੀ ਹੈ। ਅੱਧ ਦੀ ਬੱਚਾ ਦਾ ਜ਼ਬਰਦਸਤ ਸਰ। ਆਪਣੀ ਨਵਈਅਤ ਦਾ ਗੁਜਰਾਂਵਾਲਾ ਚ ਬਹੁਤ ਵੱਡਾ ਫਾਰਮ ਹੈ ਜੀ ਮਾਸ਼ਾਅੱਲਾ। ਔਰ ਤੁਸੀਂ ਸਮਝਦੇ ਹੋ ਕਿ ਇਹਦੇ ਲੈਵਲ ਦਾ ਕੋਈ ਹੋਰ ਵੀ ਫਾਰਮ? ਨਹੀਂ ਹੋਰ ਸਾਡੇ ਲਾਗੇ ਕੋਈ ਨਹੀਂ ਹੈ। ਇੱਕ ਚੀਮਾ ਸਾਹਿਬ ਫਾਰਮ ਪਰਾਂ ਬਣਿਆ ਜੀ। ਜੀ ਠੀਕ ਹੈ। ਉਹ ਜਿਹੜਾ ਨਾ ਵੀ ਉਹਨਾਂ ਗਾਵਾਂ ਹੀ ਰੱਖੀਆਂ। ਸਹੀ ਹੈ। ਲੇਕਿਨ ਮੱਝਾਂ ਵਾਲਾ ਜਿਹੜਾ ਫਾਰਮ ਸਭ ਤੋਂ ਵੱਡਾ ਹੈ ਇਹ। ਸਰ ਇਸ ਫਾਰਮ ਤੇ ਟੋਟਲ ਕਿੰਨੇ ਜਾਨਵਰ ਨੇ? ਜੀ 450 जानवर। 450 ਜਾਨਵਰ ਨੇ। 450 ਜਾਨਵਰ ਵਿੱਚੋਂ ਦੁੱਧ ਦੇਣ ਵਾਲੇ ਕਿੰਨੇ ਨੇ? ਜੀ 160 ਹੋਣੇ। 160। 160 ਜਾਨਵਰਾਂ ਦਾ ਕਿੰਨਾ ਦੁੱਧ ਹੋ ਜਾਂਦਾ ਡੇਲੀ ਦਾ? ਜੀ 5 ਮਣ ਹੁੰਦਾ। 5 ਮਣ। ਔਰ ਦੁੱਧ ਵੱਧਦਾ ਵੀ ਹੈ ਹੁੰਦਾ? ਜੀ ਉਦੋਂ 40 ਮਣ ਤੱਕ 35 ਮਣ ਤੱਕ ਪਹੁੰਚ ਜਾਂਦਾ। ਠੀਕ ਹੋ ਗਿਆ। ਅਸਲਾਮ ਵਾਲੇकुम। वालेकुम अस्सलाम। ਭਾਈਜਾਨ ਕੀ ਹਾਲ ਹੈ ਤੁਹਾਡਾ? ठीक ठाक शुक्र अल्लाह का भाई। ਸਰ ਸਭ ਤੋਂ ਪਹਿਲੇ ਆਪਣਾ ਤਾਰਫ ਕਰਵਾਇਓ। जी अब्दुल शकूर मुंशी अब्दुल शकूर। ਮੁਨਸ਼ੀ ਅਬਦੁਲ ਸ਼ਕੂਰ। ਸਰ ਅਸੀਂ ਇਸ ਟਾਈਮ ਕਿਹੜੀ ਜਗ੍ਹਾ ਤੇ ਖੜੇ ਹਾਂ? ਅਸੀਂ ਸੰਧੂ ਡੇਅਰੀ ਫਾਰਮ ਤੇ ਤਾਲਾ ਝੰਡਾ ਸਿੰਘ ਦੇ ਦਰਮਿਆਨ ਸੰਧੂ ਡੇਅਰੀ ਫਾਰਮ ਤੇ ਖਲੋ। ਕਿਹੜੇ ਜ਼ਿਲ੍ਹੇ ਚ ਆਉਂਦਾ ਹੈ? ਇਹ ਗੁਜਰਾਂਵਾਲਾ ਹੈ। ਜ਼ਿਲ੍ਹਾ ਗੁਜਰਾਂਵਾਲਾ। ਸਰ ਆਪਣੀ ਨਵਈਅਤ ਦਾ ਇੱਕ ਮਾਸ਼ਾਅੱਲਾ ਬਹੁਤ ਵੱਡਾ ਫਾਰਮ ਹੈ। ਸਭ ਤੋਂ ਪਹਿਲੇ ਦੱਸੋ ਕਿ ਕਿੰਨੇ ਏਕੜ ਜ਼ਮੀਨ ਦੇ ਵਿੱਚ ਇਹ ਫਾਰਮ ਬਣਾਇਆ ਗਿਆ? ਜੀ ਇਹਨਾਂ ਦੀ ਆਪਣੀ ਜ਼ਮੀਨ ਤੇ 300 ਏਕੜ ਆ ਜੀ। ਤੇ 4 ਏਕੜ ਦੇ ਵਿੱਚ ਬਣਿਆ। ਇਹ 4 ਏਕੜ ਚ ਬਣਿਆ? ਜੀ 4 ਏਕੜ। ਠੀਕ ਹੋ ਗਿਆ। ਇਹਦੇ ਨਾਲ ਜ਼ਰਾਈ ਇਲਾਕਾ ਵੀ ਅਟੈਚ ਕੀਤਾ ਗਿਆ ਹੈ? ਜੀ ਜੀ। ਤੇ ਸਰ ਇਹ ਕਿੰਨੀ ਦੇਰ ਪਹਿਲੇ ਬਣਾਇਆ ਗਿਆ? ਇਹ ਤਕਰੀਬਨ 2002 ਚ ਬਣਿਆ। 2002 ਚ ਬਣਿਆ ਮਾਸ਼ਾਅੱਲਾ। ਹਾਂਜੀ। ਤੇ ਤੁਸੀਂ ਕਦੋਂ ਤੋਂ ਇਸ ਡੇਅਰੀ ਫਾਰਮ ਤੇ ਕੰਮ ਕਰ ਰਹੇ ਜੀ ਹੋ? ਮੈਂ 2007 ਦੇ ਐਂਡ ਵਾਲੇ 9ਵੇਂ 10ਵੇਂ ਮਹੀਨੇ ਚ ਆਇਆ। ਠੀਕ ਹੋ ਗਿਆ। ਸਰ ਇਹ ਦੱਸੋ ਕਿ ਮਾਸ਼ਾਅੱਲਾ ਤੁਹਾਡੇ ਤੋਂ ਪਹਿਲੇ ਵੀ ਔਰ ਤੁਹਾਡੇ ਜਦੋਂ ਤੁਸੀਂ ਫਾਰਮ ਤੇ ਕੰਮ ਕਰ ਰਹੇ ਹੋ ਇਹ ਡੇਅਰੀ ਫਾਰਮ ਇੱਕ ਕਾਮਯਾਬੀ ਨਾਲ ਚੱਲਦਾ ਪਿਆ? ਜੀ ਬਿਲਕੁਲ ਕਾਮਯਾਬੀ ਨਾਲ ਚੱਲਦਾ ਪਿਆ, ਬਿਹਤਰੀਨ ਚੱਲਦਾ ਪਿਆ ਮਾਸ਼ਾਅੱਲਾ। ਠੀਕ ਹੋ ਗਿਆ। ਅੱਛਾ ਸਰ ਇਹ ਦੱਸਿਓ ਕਿ ਇਸ ਟਾਈਮ ਕਮੋਬੇਸ਼ ਛੋਟੇ ਵੱਡੇ ਗਾਈਆਂ ਮੱਝਾਂ ਸਾਰੇ ਜਾਨਵਰ ਪਾ ਕੇ ਇਸ ਸੰਧੂ ਡੇਅਰੀ ਫਾਰਮ ਗੁਜਰਾਂਵਾਲਾ ਤੇ ਕਿੰਨੇ ਟੋਟਲ ਜਾਨਵਰ ਨੇ? ਜੀ ਇਹ ਮਾਸ਼ਾਅੱਲਾ 450 जानवर ਹੈ। 450 ਜਾਨਵਰ ਹੈ। ਸਰ 450 ਜਾਨਵਰ ਵਿੱਚ ਕੁਝ ਤੁਸੀਂ ਦੂਸਰੇ ਛੋਟੇ ਬੱਕਰੀਆਂ ਵੀ ਰੱਖੀਆਂ ਨੇ ਉਹ ਤੇ ਉਹ ਲੈਦਾ ਨੇ? ਉਹ 80 जानवर। ਅੱਛਾ ਉਹ 80 ਜਾਨਵਰ ਨੇ। ਯਾਨੀ ਤਕਰੀਬਨ ਲਗਭਗ 500 ਜਾਨਵਰ ਦੇ ਕਰੀਬ ਫਾਰਮ ਹੈ। ਹਾਂਜੀ। ਅੱਛਾ ਸ਼ਕੂਰ ਭਾਈ ਇਹ ਦੱਸੋ ਕਿ ਇਸ ਡੇਅਰੀ ਫਾਰਮ ਤੇ ਜਿਹੜੀਆਂ ਗਾਵਾਂ ਨੇ ਔਰ ਮੱਝਾਂ ਨੇ ਦੋਵਾਂ ਦਾ ਮਿਲਾ ਕੇ ਡੇਲੀ ਦਾ ਕਿੰਨਾ ਦੁੱਧ ਹੋ ਜਾਂਦਾ? ਜੀ ਇਹ ਤਕਰੀਬਨ 5 ਕੁ ਮਣ ਹੋ ਜਾਂਦਾ ਹੁਣ ਗਰਮੀ ਦੇ ਵਿੱਚ। ਠੀਕ ਹੈ। ਤੇ ਸਰਦੀ ਦੇ ਵਿੱਚ ਹੋ ਜਾਂਦਾ 35 ਕੁ ਮਣ। ਠੀਕ ਹੈ। 35 ਤੋਂ 40 ਮਣ ਵੀ ਜਾਂਦਾ ਹੀ ਹੈ ਸਿਰਫ? 40 ਮਣ ਜਾਂਦਾ। ਠੀਕ ਹੋ ਗਿਆ। ਤੇ ਕਿਉਂ ਕੀ ਗੱਲ ਹੈ ਕਿ ਐਨੇ ਤੁਹਾਡੇ ਜਾਨਵਰ ਮਾਸ਼ਾਅੱਲਾ ਸਿਹਤਮੰਦ ਵੀ ਨੇ ਔਰ ਗਾਈਆਂ ਵੀ ਨੇ ਤੇ ਦੁੱਧ ਕਿਉਂ ਘੱਟ ਹੈ? ਸਾਰੇ ਦੇ ਵਿੱਚ ਕੋਈ ਜਾਨਵਰ ਤੇ ਸੂਣ ਵਾਲੇ ਆ ਨਾ। ਠੀਕ ਹੈ। ਕੋਈ ਝੋਟੀਆਂ ਕਰਦੀਆਂ ਪਹਿਲਾਂ ਜਿਹੜੀਆਂ ਕੋ ਤਿਆਰ ਹੁੰਦੀਆਂ ਪਈਆਂ। ਸਹੀ ਹੈ। ਹਾਂਜੀ ਤੇ ਕੋਈ ਛੋਟੇ ਬੱਚੇ ਹੈ ਮਿਕਸ ਆ ਨਾ। ਇਹ ਸਾਰੇ ਟੋਟਲ ਚਵਾਈ ਵਾਲੇ ਤਾਂ ਨਹੀਂ, ਮਿਲਕਾਂ ਵਾਲੇ ਨਹੀਂ ਹੈ। ਠੀਕ ਹੋ ਗਿਆ। ਹਾਂਜੀ। ਅੱਛਾ ਇਹ ਦੱਸੋ ਕਿ ਇਹਦੇ ਵਿੱਚ ਲਹਿਰੀਆਂ ਕਿੰਨੀਆਂ ਨੇ ਇਸ ਟਾਈਮ? ਲਿਆ ਰਹੀਆਂ ਤਕਰੀਬਨ ਹੈ 150। 150? ਉਹ ਵੀ ਇਹ ਹਿਸਾਬ ਨਾਲ ਸਾਰਾ ਕੋਈ ਦੇ ਵਿੱਚ 2-4 ਕਿਲੋ ਵਾਲੀ ਹੈ ਨਾ। ਠੀਕ ਹੈ। ਕੋਈ 10-12 ਲੀਟਰ ਵਾਲੀ ਹੈ, ਕੋਈ 15 ਲੀਟਰ ਵਾਲੀ ਲਿਆ। ਠੀਕ ਹੋ ਗਿਆ। ਸਰ ਆਪਣੀ ਨਵਈਅਤ ਦਾ ਇੱਕ ਮਾਸ਼ਾਅੱਲਾ ਬਹੁਤ ਵੱਡਾ ਫਾਰਮ ਹੈ। ਜੀ ਜੀ। ਇਹ ਦੱਸੋ ਕਿ ਇੱਥੇ ਕਿੰਨੇ ਲੋਕ ਕੰਮ ਕਰਦੇ ਨੇ? ਜੀ ਇੱਥੇ ਤਕਰੀਬਨ 35 ਤੋਂ 40 ਤੱਕ ਮਜ਼ਦੂਰ ਕੰਮ ਕਰਦੇ। 35 ਤੋਂ 40 ਮਜ਼ਦੂਰ ਔਰ ਉਹ ਸਾਰੇ ਤੁਹਾਡੇ ਅੰਡਰ ਨੇ? ਹਾਂਜੀ ਸਾਰੇ। ਠੀਕ ਹੋ ਗਿਆ। ਅੱਛਾ ਸਰ ਇਹ ਦੱਸੋ ਕਿ ਜਿਹੜੀ ਇੰਨੇ ਜਾਨਵਰਾਂ ਵਾਸਤੇ ਜ਼ਮੀਨ ਰੱਖੀ ਹੈ ਮਾਲਕਾਂ ਨੇ ਉਹ ਕਿੰਨੀ ਹੈ? ਜੀ ਉਹ ਤਕਰੀਬਨ ਟੋਟਲ ਜ਼ਮੀਨ ਤੇ 300 ਏਕੜ ਆ। ਜੀ। 100 ਏਕੜ ਇਹਨਾਂ ਜਾਨਵਰਾਂ ਵਾਸਤੇ ਤਕਰੀਬਨ। ਜਾਨਵਰਾਂ ਦੇ ਪੱਠਿਆਂ ਵਾਸਤੇ? ਹਾਂਜੀ। ਤੇ ਇਹਨਾਂ ਦੇ ਚਾਰੇ ਦਾ ਕੀ ਸਿਸਟਮ ਹੈ? ਕੀ ਇਹਨਾਂ ਨੂੰ ਪਾਉਂਦੇ ਹੋ? ਜੀ ਸਾਰੇ ਇਹਨਾਂ ਨੂੰ ਅਸੀਂ ਸੈਲਜ ਪਾਉਂਦੇ ਆ। ਠੀਕ ਹੈ। ਮੌਸਮ ਦੇ ਹਿਸਾਬ ਨਾਲ ਜਦੋਂ ਬਰਸੀਮ ਦਾ ਮੌਸਮ ਹੋਵੇ 2 ਮਹੀਨੇ ਬਰਸੀਮ ਪਾਉਂਦੇ ਆ। ਜੀ। ਤੇ ਜਦੋਂ ਗਰਮੀ ਆਉਂਦੀ ਹੈ ਜਵਾਰ 2 ਮਹੀਨੇ ਜਵਾਰ ਪਾਉਂਦੇ ਜੀ। ਆ। ਬਾਕੀ ਸੈਲਜ ਇਸਤੇਮਾਲ ਕਰਦੇ। ਠੀਕ ਹੈ। ਬਾਕੀ ਸਾਇਲੇਜ ਇਸਤੇਮਾਲ ਕਰਦੇ ਹੋ। ਅੱਛਾ ਤੇ ਜਿਹੜਾ ਵੰਡਾ ਵੇ ਉਹਦਾ ਕੀ ਹਿਸਾਬ ਕਿਤਾਬ ਹੈ? ਵੰਡਾ ਸਾਰਾ ਅਸੀਂ ਆਪਣਾ ਬਣਾਉਂਦੇ ਆਪਣਾ ਬਣਾਉਂਦੇ ਹੋ? ਜੀ। ਉਹ ਮਸ਼ੀਨਾਂ ਆਪਣੀ ਰੱਖੀਆਂ ਨੇ? ਜੀ ਮਸ਼ੀਨ ਆਪਣੀ। ਸਾਇਲੇਜ ਵੀ ਆਪਣਾ ਆਪ ਹੀ ਬਣਾਉਂਦੇ ਜੀ ਹੋ? ਸੈਲਜ ਵੀ ਆਪਣਾ। ਉਹਦੀਆਂ ਵੀ ਮਸ਼ੀਨਾਂ ਮੌਜੂਦ ਨੇ? ਤੇ ਸਰ ਜਿਹੜਾ ਵੰਡਾ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਸ਼ਾਮਿਲ ਕਰਦੇ ਹੋ? ਜੀ ਉਹਦੇ ਵਿੱਚ ਚੋਖਰ ਸਰੋਂ ਦੀ ਖਾਲ ਅੱਛਾ। ਤੇ ਨੌਲੇ ਵਾਲੀ ਖਾਲ ਠੀਕ ਹੈ। ਤੇ ਵਿੱਚ ਕੋਈ ਮਿਰਚ ਮਸਾਲਾ ਪਾਣਾ ਹੋਵੇ ਆਪੇ ਵਿੱਚ ਮਿਕਸ ਕਰ ਲਈਦਾ। ਤੇਲ ਵਗੈਰਾ ਕੋਈ ਘੀ ਵਗੈਰਾ। ਠੀਕ ਹੈ। ਹਾਂਜੀ। ਔਰ ਉਹ ਖਾਲਸ ਹਰ ਚੀਜ਼? ਹਾਂਜੀ ਹਰ ਚੀਜ਼ ਖਾਲ। ਤੇ ਉਹ ਇੱਕ ਜਾਨਵਰ ਨੂੰ ਤੁਸੀਂ ਕਿੰਨਾ ਮਤਲਬ ਦਿੰਦੇ ਹੋ? ਜੀ 2 ਕਿਲੋ ਫੀ ਜਾਂਦਾ। 2 ਕਿਲੋ ਦਾ। ਇੱਕ ਟਾਈਮ ਦਾ? ਜਿਹੜੇ ਸੂਣ ਵਾਲੇ ਨੇ ਜਿਹੜੇ ਸੂਣ ਵਾਲੇ ਨਹੀਂ ਸਾਰਿਆਂ ਨੂੰ? ਹਾਂਜੀ ਜਿਹੜੇ ਸੂਣ ਵਾਲੇ ਨੇ, ਜਿਹੜੇ ਸੂਣ ਵਾਲੇ ਜਾਨਵਰ ਆ ਨਾ ਉਹਨਾਂ ਨੂੰ ਅਸੀਂ ਚੋਖਰ ਤੇ ਤੇਲ ਜਾਂ ਘੀ ਵਗੈਰਾ ਮਿਕਸ ਕਰਕੇ ਦਿੰਦੇ। ਠੀਕ ਹੋ ਗਿਆ। ਤੇ ਬਰੀਡਰ ਕਿੰਨੇ ਰੱਖੇ ਨੇ ਤੁਸੀਂ? ਝੋਟੇ ਜਾਂ ਸੰਡੇ ਜਾਂ ਬਛੜੇ? ਸਾਰਾ 4 ਸੰਡੇ ਆ ਤੇ 1 ਬੱਚਾ। ਅੱਛਾ। ਠੀਕ ਹੋ ਗਿਆ। ਤੇ ਉਹ ਜਾਨਵਰ ਟੀਕਾ ਵਗੈਰਾ ਰਖਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ? ਨਹੀਂ ਕੋਈ ਨਹੀਂ ਕਰਨੀ।
ਅੱਛਾ ਸਰ, ਇਹ ਦੱਸੋ ਸ਼ਕੂਰ ਬਾਈ ਕਿ ਇਹ ਜਿਹੜਾ ਸਾਡਾ ਫਾਰਮ ਹੈ ਮਾਸ਼ਾਅੱਲਾ, ਇਹਦੇ ਕਿੰਨੇ ਪੋਰਸ਼ਨ ਬਣਾਏ ਗਏ ਨੇ? ਅਸੀਂ ਵਿਜ਼ਿਟ ਵੀ ਕੀਤਾ ਹੈ, ਕੁਝ ਸਾਨੂੰ ਅਲੱਗ-ਅਲੱਗ ਪੋਰਸ਼ਨ ਆਏ, ਜਿਸ ਤਰ੍ਹਾਂ ਅਸੀਂ ਇੱਥੇ ਖਲੋਤੇ ਹਾਂ, ਬਾਅਦ 'ਚ ਅਸੀਂ ਇੱਧਰ ਵਿਜ਼ਿਟ ਕਰਕੇ ਆਏ ਹਾਂ, ਬੈਕ ਸਾਈਡ ਤੇ ਵੀ ਇੱਧਰ ਵੀ। ਉਹ ਪੋਰਸ਼ਨ ਕਿਉਂ ਬਣਾਏ ਗਏ ਨੇ ਔਰ ਕਿੰਨੇ ਬਣਾਏ ਗਏ ਨੇ ਜੀ ਸਰ? ਉਹ ਜਿਹੜੇ ਓਪਨ ਆ ਬਾਹਰ, ਜੀ? ਇਹ ਤੇ ਹੈ 4 ਠੀਕ ਹੈ, ਪੋਰਸ਼ਨ, ਠੀਕ ਹੈ। ਟਾਈਮ ਆਇਆ ਵਾ ਜਿਹੜਾ। ਠੀਕ ਹੋ ਗਿਆ, 5 ਪੋਰਸ਼ਨ ਹੈ। ਹਾਂਜੀ, ਤੇ 6 ਪੋਰਸ਼ਨ ਜਿਹੜੇ ਨਾ ਉਧਰ ਆ ਅੰਦਰ। ਯਾਨੀ ਛਟਾ ਪੋਰਸ਼ਨ ਜਿਹੜਾ ਉਹ ਉਹਦੇ ਵਾਸਤੇ ਮੁਲਾਜ਼ਮੀਨ ਵਾਸਤੇ। ਹਾਂਜੀ ਠੀਕ ਹੋ ਗਿਆ। ਅੱਛਾ ਸਰ, ਤੁਹਾਡੀ ਨਜ਼ਰ ਵਿੱਚ ਪਰ ਜਿਹੜਾ ਵੇ ਮੁਲਾਜ਼ਮ ਇੱਥੇ ਜੀ ਉਹਦਾ ਜਿਹੜਾ ਖਰਚ ਉੱਤੇ ਆਉਂਦਾ ਪਿਆ, ਜੀ ਜੀ ਘੱਟ ਤੋਂ ਘੱਟ ਜ਼ਿਆਦਾ ਤੋਂ ਜ਼ਿਆਦਾ ਉਹਦੀ ਐਵਰੇਜ ਕੀ ਬਣਦੀ ਹੈ? ਮੁਲਾਜ਼ਮ ਦਾ ਕਰ ਜੀ ਅਸੀਂ ਤਾਂ ਤਕਰੀਬਨ 100-150 ਲਾਣੇ। ਠੀਕ ਹੈ, ਹਾਂਜੀ 100 ਦੇ ਕਰੀਬ ਆ ਜਾਂਦਾ। ਤੇ ਖਾਣਾ ਜਿਹੜਾ- ਖਾਣਾ ਚਾਹ ਸ਼ਾਇਦ ਸਾਰਾ ਪੈਂਦਾ। ਤੇ ਜਿਹੜਾ ਘੱਟ ਤੋਂ ਘੱਟ ਤਨਖਾਹ ਦੇ ਰਹੇ ਹੋ ਕਿੰਨੀ ਹੈ ਔਰ ਜ਼ਿਆਦਾ ਤੋਂ ਜ਼ਿਆਦਾ ਤਨਖਾਹ ਕਿੰਨੀ ਹੈ? ਘੱਟ ਤੋਂ ਘੱਟ ਮਤਲਬ ਕਈਆਂ ਵਿੱਚ ਐਡਵਾਂਸ ਲਏ ਆ, ਜੀ ਉਹਨਾਂ ਨੂੰ 10 ਤੋਂ 12 ਠੀਕ ਹੈ, ਤੇ ਜਿਨ੍ਹਾਂ ਨੇ ਨਹੀਂ ਐਡਵਾਂਸ ਲਾਏ ਉਹਨਾਂ ਨੂੰ 15 ਤੋਂ 18 ਤੱਕ। ਠੀਕ ਹੋ ਨਾਲ ਗਿਆ, ਦੁੱਧ ਵੀ ਦੇਣਾ ਲੀਟਰ। ਸਹੀ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਜਾਨਵਰਾਂ ਦੇ ਤੁਸੀਂ ਮਾਸ਼ਾਅੱਲਾ ਇੰਨੇ ਇੱਥੇ ਮੁxtਲਿਫ ਇਕਸਾਮ ਦੇ ਜਾਨਵਰ ਰੱਖੇ ਨੇ, ਜੀ ਜੀ ਤੇ ਕੋਈ ਮਸਾਇਲ ਵੀ ਇਸ ਫਾਰਮ ਤੇ ਆਉਂਦੇ ਨੇ ਕਿ ਨਹੀਂ? ਨਹੀਂ, ਕੋਈ ਜ਼ਿਆਦਾ ਮੁਸ਼ਕਲ ਆਸਾਨ ਨਹੀਂ। ਬਿਮਾਰੀ ਦੀ ਗੱਲ ਕਰ ਲੈਂਦੇ ਆ, ਕੋਈ ਸਪੈਸ਼ਲ ਡਾਕਟਰ ਮੌਜੂਦ ਹੁੰਦਾ ਹਰ ਵਕਤ ਡੇਰੇ ਤੇ ਜਾਂ ਨਹੀਂ, ਨਹੀਂ? ਸਪੈਸ਼ਲ ਕੋਈ ਨਹੀਂ ਮੌਜੂਦ ਹੁੰਦਾ, ਅਸੀਂ ਅੱਛਾ। ਆਪ ਹੀ ਹੁੰਦੇ ਹਾਂ। ਠੀਕ ਹੈ, ਤੇ ਜਿਹੜਾ ਨਾ ਸਪੈਸ਼ਲ ਕੋਈ ਨਹੀਂ, ਕੋਈ ਐਮਰਜੈਂਸੀ ਕਿਧਰੇ ਕੋਈ ਸਾਲ 2 ਸਾਲ ਬਾਅਦ ਬਣੇ ਤੇ ਫਿਰ ਬੁਲਾ ਲਈਦਾ। ਠੀਕ ਹੈ। ਤੇ ਜਿਹੜਾ ਤੁਸੀਂ ਜਾਨਵਰਾਂ ਦਾ ਕੋਈ ਛੋਟਾ ਮੋਟਾ ਮਸਲਾ ਬਣ ਜੇ, ਉਹ ਆਪ ਹੀ ਵੀ ਹੱਲ ਕਰ ਜੀ ਲੈਂਦੇ? ਅਸੀਂ ਆਪ ਹੀ ਕਵਰ ਕਰਦੇ ਹਾਂ। ਉਹ ਕਿਸ ਤਰ੍ਹਾਂ ਫਿਰ ਹੱਲ ਕਰਦੇ ਹੋ? ਜੀ ਜਿਹੜਾ ਕੋਈ ਬਿਮਾਰ ਹੋਈਏ ਜਾਨਵਰ? ਜੀ ਉਹਨੂੰ ਜ਼ਿਆਦਾ ਅਸੀਂ ਦੇਸੀ ਮਸਾਲਾ ਦਿੰਦੇ ਹਾਂ। ਠੀਕ ਹੈ, ਦੇਸੀ ਮਸਾਲੇ ਆਪਣੇ ਬਣਾਏ ਨੇ? ਹਾਂਜੀ, ਆਪ ਹੀ ਬਣਾਈਦਾ। ਉਹਦੇ 'ਚ ਕੀ ਸ਼ਾਮਲ ਹੈ? ਜੀ ਉਹ ਜਿਵੇਂ ਦਾ ਵੀ ਮਸਲਾ ਹੋਵੇ ਉਵੇਂ ਦਾ। ਠੀਕ ਹੈ। ਹਾਂਜੀ, ਕੋਈ ਥੋੜਾ ਜਿਹਾ ਨਾਜ਼ਰੀਨ ਨੂੰ ਦੱਸੋ ਤਾਂ ਕਿ ਕਿਸੇ ਦਾ ਫਾਇਦਾ ਹੋ ਜਾਏ। ਉਹ ਮਤਲਬ ਅਗਰ ਇਹ ਬਿਮਾਰ ਨਾ ਹੋ ਜਾਏ ਜਾਨਵਰ ਜਾਂ ਦੁੱਧ ਘਟਾਈਏ ਜਾਂ ਜੋ ਵੀ ਦੁੱਧ ਘਟਾ ਜਾਏ ਨਾ, ਮਸਲਾ ਵੀ ਜਾਨਵਰ ਬਿਮਾਰ ਹੋਵੇ, ਕਿਸੇ ਨੇ ਸਾੜੂ ਕੀਤਾ ਜੀ ਜਾਂ ਕਿਸੇ ਨੇ ਸੋਜ਼ਸ਼ ਕੀਤੀ ਹੈ ਜੀ, ਬਾਹਰ ਜੀ। ਨੂੰ ਥਾਂ ਨੂੰ, ਉਹਨਾਂ ਨੂੰ ਲਾਲ ਮਿਰਚ ਵਗੈਰਾ ਦੇ ਵਿੱਚ ਘੀ ਸ਼ੀ ਪਾ ਕੇ ਜਾਂ ਕਾਲੀ ਮਿਰਚ ਤੇ ਕਾਲੇ ਜੀਰੇ ਵਗੈਰਾ, ਜੀ ਤੇ ਕਈ ਤਰੀਕੇ ਨਾਲ ਸਰ ਦਈਦਾ ਹੈ ਨਾ। ਜਿਹੜਾ ਜਾਨਵਰ ਤਾਜ਼ਾ ਹੋਵੇ ਉਹਨੂੰ ਜ਼ਿਆਦਾ ਇਹ ਕਰੀਦਾ ਕਿ ਜ਼ਿਆਦਾ ਹੀਟ ਨਾ ਹੋਵੇ ਇਹਦੇ ਅੰਦਰ, ਅੱਛਾ ਕੋਈ ਦਹੀਂ ਚੀਨੀ ਵਿੱਚ ਮਿਕਸ ਕਰਕੇ ਜਾਂ ਚੀਨੀ ਦੇ ਮਿਰਚ ਮਿਕਸ ਕਰਕੇ ਠੀਕ ਹੈ, ਉਹ ਦਈਦਾ। ਸਹੀ ਹੋ ਗਿਆ। ਤੇ ਸਰ ਇਹਨਾਂ ਦੇ ਜਿਹੜਾ ਤੁਹਾਡੇ ਕੋਲ ਬਹੁਤ ਅੱਛਾ ਜਾਨਵਰ ਹੈ, ਉਹਦੀ ਕੀ ਤੁਸੀਂ ਸਮਝਦੇ ਹੋ ਕਿ ਕਿੰਨਾ ਕੁ ਦੁੱਧ ਉਹਦਾ ਹੁੰਦਾ ਹੈ ਤੁਹਾਡੇ ਕੋਲ ਔਰ ਹੋਣਾ ਚਾਹੀਦਾ? ਸਰ ਸਾਡਾ ਜਿਹੜਾ ਵਿੱਚ ਅੱਛੇ ਜਾਨਵਰ ਆ ਨਾ, ਚੰਦ ਖਿਆਰ ਦਾ ਵਿੱਚ, ਜੀ ਉਹ 20 ਤੋਂ 22 ਲੀਟਰ ਤੱਕ ਹੈ। ਅੱਛਾ, 20 ਤੋਂ 22 ਡੇਲੀ ਦਾ, ਦੋਵਾਂ ਟਾਈਮਾਂ ਦਾ? ਹਾਂਜੀ ਸਵੇਰ ਕਿੰਨੇ ਵਜੇ ਚਵਾਈ ਕਰਦੇ ਹੋ ਔਰ ਸ਼ਾਮ ਨੂੰ ਕਿੰਨੇ ਵਜੇ? ਜੀ, ਸਾਡਾ 3 ਤੋਂ 3 ਦਾ ਟਾਈਮ। ਠੀਕ ਹੈ, ਸਵੇਰ 3 ਵਜੇ ਹਾਂਜੀ, ਔਰ ਸ਼ਾਮ ਨੂੰ ਵੀ 3 ਵਜੇ। ਹਾਂਜੀ। ਤੇ ਸਰ ਜਿਹੜਾ ਇਹਨਾਂ ਨੂੰ ਤੁਸੀਂ ਭਾੜਾ ਕਰਦੇ ਹੋ ਅਲੱਗ ਹੀ ਪੱਠਿਆਂ ਤੋਂ? ਨਹੀਂ ਸਰ, ਅੱਛਾ। ਅਸੀਂ ਉਹ ਨਾ ਜਦੋਂ ਖਾਤਾ ਨਾ ਮਿਲਕਾਂਗਾ ਜੀ ਜੀ ਤੂੜੀ ਅੱਗੇ ਪਾਈ ਅੱਗੇ ਵੰਡਾ ਸੁੱਟ ਕੇ ਨਾ ਸਾਰਿਆਂ ਨੂੰ, ਠੀਕ ਹੈ। 10 ਜਨਵਰੀ ਇੱਧਰ ਲਾ ਦੇ, 10 ਇੱਧਰ ਲਾ ਦੇ, ਠੀਕ ਹੈ। ਉਹਨਾਂ ਨੂੰ ਚੋ ਕੇ ਅੱਗੇ ਕਰ ਦੇਣਾ, ਓਪਨ ਬਾਰ ਕਰਕੇ। ਸਹੀ ਹੈ। ਆਪਾਂ ਨਵੇਂ ਸਿਰੇ ਨਵੇਂ ਜਾਨਵਰ ਆ ਜਾਣਗੇ। ਤੇ ਸਰ ਤੁਹਾਡਾ ਫਾਰਮ ਮਾਸ਼ਾਅੱਲਾ ਆਪਣੀ ਨਵਈਅਤ ਦਾ ਬਹੁਤ ਵੱਡਾ ਫਾਰਮ ਹੈ ਔਰ ਇਹ ਤੇ ਰਵਾਇਤੀ ਸਿਸਟਮ ਹੀ ਚੱਲਦਾ ਪਿਆ, ਨਹੀਂ ਰਵਾਇਤੀ ਹੀ ਇਹ ਤਰੀਕੇ ਇਸਤੇਮਾਲ ਹੁੰਦੇ ਨੇ ਪਏ। ਜੀ ਜੀ। ਤੇ ਕੀ ਗੱਲ ਹੈ ਤੁਸੀਂ ਜਦੀਦ ਮਸ਼ੀਨਰੀ ਵੱਲ ਕਿਉਂ ਨਹੀਂ ਆਉਂਦੇ, ਜੈਸੇ ਮਿਲਕਿੰਗ ਮਸ਼ੀਨ ਹੈ ਜਾਂ? ਸਰ ਮਸ਼ੀਨ ਦੇ ਵੱਲੋਂ ਜਾ ਕੇ ਤੇ ਕੋਈ ਨਹੀਂ ਫਾਇਦਾ ਹੈ, ਆਪ ਹੀ ਜਿਹੜਾ ਨਾ ਕਰਨਾ ਉਹ ਹੀ ਬਿਹਤਰ। ਉਹਦੀ ਕੀ ਵਜ੍ਹਾ? ਜੀ, ਉਹਦੀ ਕੀ ਵਜ੍ਹਾ? ਵਜ੍ਹਾ ਇੱਕ ਕੰਮ ਬੰਦੇ ਨੇ ਆਪਣੇ ਹੱਥ ਨਾਲ ਕਰਨਾ, ਜੀ। ਸਹੀ ਸਾਫ ਸੁਥਰਾ ਕਰਨਾ। ਇੱਕ ਮਸ਼ੀਨ ਨੇ ਕਰਨਾ, ਹੁਣ ਮਸਲਾ ਮਸ਼ੀਨ ਲਾਈ ਹੈ, ਜੀ 4 ਥਾਣ ਮਾਜ ਦੇ ਇੱਕ ਵਿੱਚੋਂ ਖੂਨ ਆਉਂਦਾ ਜਾਂ ਛਿਛੜਾ ਆਉਂਦਾ, ਉਹਨੇ ਦੱਸਣਾ ਤੇ ਕੋਈ ਨਹੀਂ। ਬਿਲਕੁਲ। ਉਹ ਤੇ ਜਿੱਥੇ 10 ਲੀਟਰ 20 ਲੀਟਰ ਦਾ ਸਾਰਾ ਖਰਾਬ ਹੋਣਾ। ਹੂੰ, ਉਹ ਅਗਰ ਅਸੀਂ ਦੇਵਾਂਗੇ ਤੇ ਫਿਰ ਸਾਡੀ ਜ਼ਿਆਦਤੀ ਹੈ। ਠੀਕ ਹੋ ਗਿਆ। ਜਿਹਨੂੰ ਪਤਾ ਹੀ ਨਹੀਂ ਹੈ ਉਹਨੇ ਖਾ ਪੀ ਲੈਣਾ, ਜ਼ਿਆਦਤੀ ਹੈ ਨਾ। ਹੂੰ, ਅਸੀਂ ਸਾਫ ਸੁਥਰਾ ਚਾਹੁੰਦੇ ਆ, ਜਿਹੜਾ ਸਾਫ ਸੁਥਰਾ ਦਿੰਦੇ ਆ। ਤੇ ਤੁਸੀਂ ਚੀਜ਼ਾਂ ਆਪਣੇ ਆਪ ਜਿਹੜਾ ਨਾ। ਠੀਕ ਹੋ ਗਿਆ। ਤੇ ਸਰ ਐਜ਼ ਅ ਮੈਨੇਜਰ ਤੁਸੀਂ ਸਾਰੇ ਜਾਨਵਰਾਂ ਦਾ ਧਿਆਨ ਆਪਣੀ ਡੇਲੀ ਤੋਂ ਆਪਣੀ ਨਿਗਰਾਨੀ ਵਿੱਚ ਕਰਦੇ ਹੋ, ਜੀ ਰੱਖਦੇ ਹੋ? ਜੀ ਬਿਲਕੁਲ। ਠੀਕ ਹੋ ਗਿਆ। ਤੇ ਦੁੱਧ ਕਿੱਥੇ ਤੁਸੀਂ ਤੁਹਾਡਾ ਸੇਲ ਹੁੰਦਾ ਹੈ? ਜੀ ਸਾਡਾ ਦੁੱਧ ਹੀ ਲੈ ਕੇ ਜਾਂਦਾ, ਗੁਜਰਾਂ ਵਾਲੇ ਤੋਂ ਆਉਂਦਾ, ਇੱਕ ਇੱਥੋਂ ਮੀਨਪੁਰ ਤੋਂ ਆਉਂਦਾ। ਠੀਕ ਹੈ, ਉਹ ਪੱਕੇ ਦੁੱਧ ਹੀ ਲੱਗੇ ਨੇ? ਜੀ ਪੱਕੇ, ਉਹ ਜਦੋਂ ਦਾ ਫਾਰਮ ਬਣਿਆ ਉਦੋਂ ਦੇ ਲੱਗੇ ਆ। ਅੱਛਾ, ਤੇ ਉਹ ਉਹਨਾਂ ਨੇ ਚਵਾਈ ਕਰਾ ਕੇ ਲੈ ਕੇ ਜਾਣੀ ਹੈ, ਖਾਲਸ ਦੁੱਧ ਦੇਣਾ? ਜੀ ਬਿਲਕੁਲ। ਤੇ ਦੁੱਧ ਦਾ ਤੁਸੀਂ ਕੀ ਰੇਟ ਦਿੰਦੇ ਹੋ, ਕਿਉਂਕਿ ਤੁਸੀਂ ਜ਼ਿਆਦਾ ਮਿਕਦਾਰ 'ਚ ਦੁੱਧ ਦਿੰਦੇ ਹੋ? ਜੀ। ਤੇ ਰੇਟ ਕੀ ਹੋਏਗਾ? 110 ਰੁਪਏ ਇਹ ਹੁਣ ਹੋਇਆ, ਠੀਕ ਹੈ, ਪਿੱਛੇ 100। ਪਿੱਛੇ 100 ਸੀ। ਹਾਂਜੀ, ਹੁਣ ਜ਼ਾਹਰ ਹੈ ਕਿ ਮਹਿੰਗਾਈ ਵਧੀ ਹੈ। ਤੇ ਸਰ ਕੀ ਤੁਸੀਂ ਫਿਊਚਰ ਕੀ ਵੇਖਦੇ ਹੋ ਇਸ ਫਾਰਮ ਦਾ, ਕਿ ਮਜ਼ੀਦ ਜਾਨਵਰ ਵਧਾਏ ਜਾਣਗੇ ਇਸ ਫਾਰਮ ਤੇ ਔਰ ਇਹਨੂੰ ਕੰਮ ਨੂੰ ਔਰ ਉੱਤੇ ਲਿਜਾਇਆ ਜਾਏਗਾ, ਜਾਂ ਫਿਰ ਬਾਹਰ ਦੀਆਂ ਜਿਹੜੀਆਂ ਜਾਨਵਰ ਨੇ ਜੈਸੇ ਗਾਵਾਂ ਹੋ ਗਈਆਂ ਉਹ ਵੀ ਸ਼ਾਮਲ ਕੀਤੀਆਂ ਜਾਣਗੀਆਂ, ਜਾਂ ਫਿਰ ਰਵਾਇਤੀ ਤੌਰ ਤੇ ਚਲਾਓਗੇ? ਨਹੀਂ, ਗਾਵਾਂ ਤੇ ਅਸੀਂ ਨਹੀਂ ਸ਼ਾਮਲ ਕਰਾਂਗੇ। ਜੇ ਗਾਵਾਂ ਦਾ ਬਣਾਇਆ ਤੇ ਲੈ ਤੇ ਕੰਟਰੋਲ ਸ਼ੈਡ ਬਣਾਵਾਂਗੇ। ਠੀਕ ਹੋ ਗਿਆ, ਲੇਕਿਨ ਇਹ ਇਸ ਤਰੀਕੇ ਚੱਲੂਗਾ। ਸਹੀ ਹੋ ਗਿਆ। ਔਰ ਇਹ ਤੁਹਾਡਾ ਫਾਰਮ ਵੇਖਿਆ ਕਿ ਅਸੀਂ ਸਾਰੇ ਪੋਰਸ਼ਨ ਘੁੰਮੇ ਨੇ ਮਾਸ਼ਾਅੱਲਾ, ਠੰਡਾ ਇਹਦੇ ਵਿੱਚ ਜਾਨਵਰਾਂ ਨੂੰ ਕੋਈ ਹੀਟ ਨਹੀਂ ਮਹਿਸੂਸ ਨਹੀਂ ਹੋ ਰਹੀ। ਸਰਦੀਆਂ ਨੂੰ ਸਰਦੀ ਨਹੀਂ ਹੁੰਦੀ। ਠੀਕ ਹੋ ਗਿਆ। ਅਸੀਂ ਉਹਦੀ ਕੀ ਸ਼ੈਡ ਵਜ੍ਹਾ? ਬਣਾਇਆ ਨਾ ਜ਼ਰਾ ਜੀ। ਨੀਵੇਂ ਬਣਾਇਆ। ਅੱਛਾ, ਇਹਦੀ ਸਰਦੀਆਂ ਨੂੰ ਬਹੁਤ ਜ਼ਿਆਦਾ ਸਰਦੀ ਉਚਾਈ ਨਾਲ- ਨਹੀਂ? ਹਾਂ, ਇਹਦੀ ਤੇ ਉਚਾਈ ਜ਼ਿਆਦਾ ਨਾ, ਇਹ ਬੱਚਿਆਂ ਵਾਸਤੇ ਬਣਾਇਆ ਸੀ। ਠੀਕ ਹੈ। ਬੱਚੇ ਕੁਰਬਾਨੀ ਨੂੰ ਪਾਈ ਦੇ। ਔਰ ਇਹ ਉਤੋਂ ਕੱਚਾ ਹੈ? ਹਾਂਜੀ, ਉੱਪਰ ਕੱਚਾ। ਔਰ ਉਹਦੀ ਵਜ੍ਹਾ ਨਾਲ ਇਹ ਠੰਡਾ ਰਹਿੰਦਾ ਹੈ। ਠੀਕ ਹੋ ਗਿਆ। ਤੇ ਜਾਨਵਰਾਂ ਦੀ ਕੀ ਰੂਟੀਨ ਹੈ, ਕੋਈ ਬਾਹਰ ਵੀ ਇਹਨਾਂ ਨੂੰ ਖੜਦੇ ਹੋ ਜਾਂ ਸਿਰਫ ਇੱਥੇ ਬੰਨ ਕੇ? ਜੀ ਇੱਥੇ ਸਹੀ ਹੋ ਬਾਹਰ ਗਿਆ। ਨਹੀਂ ਕਰਦੇ।
ਤੇ ਸਰ ਆਖਰ ਤੇ ਸਾਨੂੰ ਦੱਸੋ ਕਿ ਅਗਰ ਕੋਈ ਸਾਡਾ ਭਾਈ ਜਿਹੜਾ ਸਾਡੀ ਇੰਟਰਵਿਊ ਨੂੰ ਸੁਣਦਾ ਪਿਆ ਉਹ ਅਗਰ ਬਹੁਤ ਵੱਡਾ ਡੇਅਰੀ ਫਾਰਮ ਬਣਾਉਣਾ ਚਾਹੁੰਦਾ ਹੈ ਜਾਂ ਛੋਟੇ ਲੈਵਲ ਤੇ ਕੰਮ ਕਰਨਾ ਚਾਹੁੰਦਾ ਹੈ, ਉਹਨੂੰ ਕੀ ਮਸ਼ਵਰਾ ਦੇਵੋਗੇ ਕਿ ਉਹ ਕਿੱਥੋਂ ਕੰਮ ਸ਼ੁਰੂ ਕਰੇ ਔਰ ਕਿਹੜੀਆਂ ਗਲਤੀਆਂ ਨਾ ਕਰੇ ਜਿਹਦੇ ਨਾਲ ਨੁਕਸਾਨ ਹੋ ਸਕਦਾ ਹੈ? ਜੀ ਗਲਤੀਆਂ ਤੇ ਫਿਰ ਬੰਦੇ ਨੂੰ ਪਤਾ ਹੀ ਹੁੰਦਾ ਨਾ ਜੀ ਸ਼ੁਰੂ ਤੋਂ ਤੇ ਹਰ ਇਨਸਾਨ ਨੂੰ ਜਿਹੜਾ ਨਾ ਵੀ ਲੱਗਦਾ ਕਿ ਮੈਨੂੰ ਨੁਕਸਾਨ ਹੁੰਦਾ ਜਦੋਂ ਆਸਤਾ ਇਨਸਾਨ ਜਿਹੜਾ ਭੇਦ ਪਾ ਜਾਂਦਾ ਨਾ ਜੀ ਤੇ ਮਸਲਾ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਕੰਮ ਕਰਿਆ ਇਹ ਨੁਕਸਾਨ ਆ, ਇਹ ਕੰਮ ਕਰਿਆ ਸਹੀ ਹੈ ਜੀ। ਪਹਿਲੇ ਅਸੀਂ ਵੀ ਜਦੋਂ ਸ਼ੁਰੂ ਕੀਤਾ ਸੀ 15 ਤੋਂ 20 ਜਨਵਰੀ ਸੀ ਇੱਥੇ ਅੱਛਾ ਝੋਟੀਆਂ ਸੀ 2-4 ਮੱਝਾਂ ਸੀ। ਜੀ ਤੁਸੀਂ ਆਏ ਹੋ? ਹਾਂਜੀ ਅੱਛਾ ਮੇਰੇ ਆਉਣ ਤੋਂ 2 ਸਾਲ ਪਹਿਲੇ ਨਾ ਜੀ ਝੋਟੀਆਂ ਸੀ ਵੀ ਕੋਈ 4-5 ਮੱਝਾਂ ਸੀ ਇਹਨਾਂ ਦੀਆਂ। ਅੱਛਾ ਉਹ ਝੋਟੀਆਂ ਫਿਰ ਆਸਤਾ ਨਾਲ ਰਲ ਗਈਆਂ, ਜੀ ਦੁੱਧ ਦੀ ਐਵਰੇਜ ਜ਼ਿਆਦਾ ਹੋ ਗਈ। ਠੀਕ ਹੈ ਅੱਗੋਂ ਫਿਰ ਇਹਨਾਂ ਹੋਰ ਕੋਈ ਜਾਨਵਰ ਨਾਲ ਲਿਆ ਕੇ ਪਾ ਲਏ। ਠੀਕ ਹੋ ਗਿਆ। ਆਸਤਾ ਕਰਦੇ ਜਿਹੜਾ ਨਾਲ ਪੈਦਾ ਹੁੰਦਾ ਗਿਆ ਤੇ ਅੱਗੋਂ ਯਾਨੀ ਤੁਹਾਡੇ ਆਉਣ ਨਾਲ ਫਾਰਮ ਨੂੰ ਬਹੁਤ ਜ਼ਿਆਦਾ ਤਰੱਕੀ ਮਿਲੀ ਜੀ ਹੈ। ਬਿਲਕੁਲ ਔਰ ਇਹ ਗੱਲ ਹੈ 2007 ਦੀ ਜੀ ਜੀ ਕਿ ਉਦੋਂ ਇਸ ਫਾਰਮ ਤੇ ਸਿਰਫ ਕਿੰਨੇ ਜਾਨਵਰ ਦੱਸੇ ਨੇ? ਤਕਰੀਬਨ 40-50 ਹੋਣੇ 40-50 ਜਾਨਵਰ ਨੇ ਔਰ ਤੁਸੀਂ ਮਾਸ਼ਾਅੱਲਾ ਤਕਰੀਬਨ 10-12 ਸਾਲਾਂ 'ਚ ਹਾਂਜੀ 450 ਹੋ ਗਏ। 450 ਤੱਕ ਲੈ ਗਏ ਹੋ। ਸਰ ਬੜੀ ਜ਼ਬਰਦਸਤ ਕਾਮਯਾਬੀ ਹੈ ਤੁਹਾਡੀ। ਔਰ ਕੀ ਗੁਰ ਤੁਹਾਡਾ ਮੈਨੇਜਮੈਂਟ ਦਾ ਕੀ ਗੁਰ ਹੈ? ਜੀ ਗੁਰ ਤੇ ਇਹ ਹੁੰਦਾ ਨਾ ਇੱਕ ਚੀਜ਼ ਨੂੰ ਉਸ ਟਾਈਮ ਉਹਦੀ ਕੇਅਰ ਹੋ ਜਾਵੇ, ਬਿਮਾਰ ਆ ਉਹਨੂੰ ਦੇਖਿਆ ਜਾਵੇ ਇਹਨੇ ਅੱਜ ਦੁੱਧ ਕਿਉਂ ਘੱਟ ਦਿੱਤਾ, ਇਹਨੂੰ ਖੁਰਾਕ ਨਹੀਂ ਕਰਦੀ ਜਾਂ ਇਹਨੇ ਪਾਣੀ ਨਹੀਂ ਪੀਤਾ ਠੀਕ ਹੋ ਗਿਆ। ਜਾਂ ਇਹਨੂੰ ਟੈਂਪਰੇਚਰ ਤੇ ਨਹੀਂ ਆਇਆ। ਸਹੀ ਹੈ। ਇਹ ਤੁਸੀਂ ਆਪਣੀ ਨਿਗਰਾਨੀ 'ਚ ਕੇਅਰ ਕਰਦੇ ਹੋ। ਸਰ ਇੱਕ ਬੜਾ ਅਹਿਮ ਸਵਾਲ ਹੈ ਔਰ ਅਕਸਰ ਸਾਡੇ ਫਾਰਮਰ ਭਰਾ ਸਾਨੂੰ ਪੁੱਛਦੇ ਨੇ, ਜੀ ਮੁਲਾਜ਼ਮੀਨ ਦਾ ਬੜਾ ਮਸਲਾ ਹੁੰਦਾ ਹੈ, ਜੀ ਜੀ ਉਹਨੂੰ ਤੁਸੀਂ ਕਿਸ ਤਰ੍ਹਾਂ ਟੈਕਲ ਕਰਦੇ ਹੋ? ਜੀ ਅਸੀਂ ਮੁਲਾਜ਼ਮੀਨ ਨੂੰ ਇੱਕ ਤੇ ਸਾਡੇ ਜਿਹੜੇ ਇੱਥੋਂ ਮਾਲਕ ਆ ਜੀ ਉਹਨਾਂ ਕਦੇ ਨਹੀਂ ਤੰਗੀ ਦਿੱਤੀ, ਠੀਕ ਨਾ ਹੀ ਹੋ ਗਿਆ। ਕਦੇ ਕੋਈ ਭੈੜੀ ਜ਼ਬਾਨ ਨਾਲ ਬੋਲਿਆ। ਜ਼ਬਰਦਸਤ। ਮਾਸ਼ਾਅੱਲਾ 5 ਟਾਈਮ ਨਮਾਜ਼ ਪੜ੍ਹਦੇ ਹਾਜੀ ਸਾਹਿਬ ਆ 6 ਮਹੀਨੇ ਬਾਅਦ ਉਮਰੇ ਜਾਂਦੇ ਆ। ਠੀਕ ਹੈ। ਹਾਂਜੀ ਤੇ ਕੋਈ ਨੁਕਸਾਨ ਹੋ ਵੀ ਜਾਵੇ ਨਿੱਕਾ ਮੋਟਾ ਤੇ ਬਰਦਾਸ਼ਤ ਕਰ ਜਾਂਦੇ, ਕਦੇ ਮੁਲਾਜ਼ਮਾਂ ਨੂੰ ਕੁਛ ਨਹੀਂ ਕਹਿੰਦੇ। ਔਰ ਮੁਲਾਜ਼ਮ ਖੁਸ਼ ਨੇ? ਹਾਂਜੀ ਖੁਸ਼ ਆ, ਉਹਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ, ਠੀਕ ਹੈ। ਐਮਰਜੈਂਸੀ ਹੋਵੇ ਉਸੇ ਟਾਈਮ ਉਹਨਾਂ ਨੂੰ ਲੱਗਦੀ। ਉਹਨਾਂ ਨੂੰ ਮਿਲ ਜਾਂਦੀ ਹੈ। ਔਰ ਜਿਹੜੇ ਮੁਲਾਜ਼ਮੀਨ ਇੱਥੇ ਲੱਗੇ ਨੇ ਉਹ ਕਿੰਨੇ ਸਾਲਾਂ ਤੋਂ ਲੱਗੇ ਨੇ? ਇੱਥੋਂ ਜਦੋਂ ਦਾ ਫਾਰਮ ਬਣਿਆ ਵਿੱਚ ਉਦੋਂ ਦੇ ਵੀ ਲੱਗੇ ਹੋਏ ਸੀ। ਅੱਛਾ ਹਾਂਜੀ 8-10 ਮੁਲਾਜ਼ਮੀਨ ਤੇ ਹੈ ਨਾ ਵੀ ਜਿਹੜੇ 2002 ਦੇ ਵਿੱਚ ਮਾਸ਼ਾਅੱਲਾ। ਇਹ ਨਹੀਂ ਜਿਹੜਾ ਇੱਕ ਵਾਰੀ ਇੱਥੇ ਆ ਗਿਆ ਇੱਥੋਂ ਗਿਆ ਨਹੀਂ? ਗਿਆ ਨਹੀਂ ਆ, ਜਿਹੜਾ ਚਲਾ ਵੀ ਗਿਆ ਫਿਰ ਦੁਬਾਰਾ ਪਿਛਾ ਇੱਥੇ ਹੀ ਆਇਆ ਜੀ। ਇੱਕ ਮਸਲਾ ਵੀ ਹੁਣ ਮੈਂ ਗਿਆ ਨਾ ਛੱਡ ਕੇ ਚਲਾ ਗਿਆ, ਮੈਂ ਕਿਤੇ ਸਾਲ 2 ਮਹੀਨੇ 4 ਮਹੀਨੇ ਕੀਤਾ ਜੀ। ਮੈਨੂੰ ਜਦੋਂ ਉੱਥੇ ਨਹੀਂ ਪਸੰਦ ਆਣਾ ਮੈਂ ਫਿਰ ਇੱਥੇ ਆ। ਔਰ ਉਹ ਦੁਬਾਰਾ ਰੱਖ ਲੈਂਦਾ। ਤੇ ਕਿਆ ਤੁਸੀਂ ਕਹੋਗੇ ਕਿ ਇਸ ਫਾਰਮ ਦੀ ਕਾਮਯਾਬੀ ਦਾ ਇੱਕ ਰਾਜ਼ ਹੈ ਵੀ ਹੈ ਕਿਹੜਾ ਜੀ? ਕਿ ਇਹ ਤੁਹਾਡੇ ਮੁਲਾਜ਼ਮੀਨ ਖੁਸ਼ ਨੇ? ਹਾਂ ਬਹੁਤ ਖੁਸ਼ ਆ ਮੁਲਾਜ਼ਮ, ਸਭ ਤੋਂ ਵੱਡਾ ਰਾਜ਼ ਹੀ ਇਹ ਹੈ ਸਰ। ਅੱਛਾ ਹਾਂਜੀ ਮੁਲਾਜ਼ਮੀਨ ਅਸੀਂ ਖੁਸ਼? ਇਹ ਨਾ ਹੋਏ ਉਹਨਾਂ ਆਪਣੀ ਰੁਟੀਨ ਨਾਲ ਕੰਮ ਕਰਨਾ। ਠੀਕ ਹੋ ਗਿਆ। ਹਾਂਜੀ ਕੋਈ ਛੋਟਾ ਮੋਟਾ ਗਲਤ ਵੀ ਹੋ ਜਾਵੇ ਨਾ ਹੋਵੇ, ਕਿਸੇ ਅੱਗੇ ਚਾਰਾ ਨਾ ਹੋਵੇ, ਠੀਕ ਹੋ ਉਹਨਾਂ ਗਿਆ। ਨੂੰ ਕਾਲ ਕਰਨੀ ਹੈ, ਮਸਲਾ ਹੋਣਾ ਕਹਿਣਾ ਅਸੀਂ ਜੀ ਦਸਤੀ ਆਏ ਠੀਕ ਹੈ। ਕੰਮ ਨਹੀਂ ਹੈ। ਜ਼ਬਰਦਸਤ। ਤੇ ਸਰ ਅੱਜ ਕੱਲ ਦੇ ਥੋੜਾ ਮਹਿੰਗਾਈ ਦਾ ਦੌਰ ਜੀ, ਹੈ, ਜਾਨਵਰਾਂ ਦੀਆਂ ਕੀਮਤਾਂ ਵੀ ਵਧੀਆਂ ਨੇ, ਜੀ ਬਹੁਤ ਜ਼ਿਆਦਾ। ਤੇ ਤੁਸੀਂ ਦੱਸੋ ਕਿ ਕਮ ਸੇ ਕਮ ਇੱਕ ਅੱਛੀ ਡੇਅਰੀ ਜਿਹਦੇ ਤੋਂ ਇਨਕਮ ਕਮਾਉਣਾ ਚਾਹੇ ਬੰਦਾ 2 ਲੱਖ 3 ਲੱਖ ਤੱਕ ਲੈ ਜਾਣਾ ਚਾਹੇ, ਜੀ ਜੀ ਉਸ ਡੇਅਰੀ ਫਾਰਮ ਵਾਸਤੇ ਕਿੰਨੇ ਕੁ ਜਾਨਵਰ ਹੋਣੇ ਚਾਹੀਦੇ ਨੇ? ਜੀ ਮਤਲਬ 3 ਲੱਖ 4 ਲੱਖ ਕਮਾਉਣ ਵਾਸਤੇ ਕਿੰਨੇ ਜਾਨਵਰ ਬੰਦਾ ਰੱਖੇ ਤੇ ਫਿਰ ਇੰਨੇ ਇਹਨੇ ਪੈਸੇ? ਦੇ ਸਾਰੇ ਕਮਾਉਣ ਵਾਸਤੇ ਮਹੀਨੇ ਚ ਸਮਝ ਲਓ ਕਿ ਅਸੀਂ ਜਾਨਵਰ ਰੱਖੇ ਨੇ, ਅੱਜ ਹੀ ਰੱਖੇ ਨੇ, ਲਹਿਰੀਆਂ ਰੱਖੀਏ, ਖੰਗਣੀਆਂ ਰੱਖੀਏ, ਔਰ ਅਗਰ ਕਮਾਣੇ ਨੇ ਤੇ ਕਿੰਨੇ ਦਿਨ ਲੱਗਣਗੇ, ਕਿੰਨੇ ਮਹੀਨੇ ਲੱਗਣਗੇ, ਕਿੰਨੇ ਸਾਲ ਲੱਗਣਗੇ, ਉਹਦਾ ਆਈਡੀਆ ਦੇ ਦਿਓ 3 ਲੱਖ ਜੀ। ਜੀ ਸਾਰੇ ਤੇ ਮਿਹਨਤ ਨਾਲ ਹੀ ਹੈ ਨਾ। ਠੀਕ ਹੋ ਗਿਆ। ਹਾਂਜੀ ਇਹ ਤੇ ਮਿਹਨਤ ਨਾਲ ਹੀ ਹੈ, ਜਾਨਵਰ ਅੱਛੇ ਹੋਣ, ਹੂੰ ਦੁੱਧ ਦੀ ਆਦਤ ਅੱਛੀ ਹੋਵੇ, ਉਹਨਾਂ ਦੀ ਖੁਰਾਕ ਅੱਛੀ ਹੋਵੇ, ਸਾਂਭਣ ਵਾਲੇ ਬੰਦੇ ਸਹੀ ਹੋਣ, ਹੂੰ ਕੇਅਰ ਕਰਨ ਵਾਲੇ, ਠੀਕ ਹੈ। ਤੇ ਇਨਕਮ ਤੇ ਇਨਸ਼ਾਅੱਲਾ ਆਟੋਮੈਟਿਕ ਫੇਰ ਹੋ ਜਾਂਦੀ। ਸਹੀ ਹੋ ਗਿਆ। ਯਾਨੀ ਤੁਸੀਂ ਤੁਹਾਡੀ ਸਮਝਦੇ ਹੋ ਕਿ ਅਗਰ 40-50 ਜਾਨਵਰ ਰੱਖੇ ਨੇ ਤੇ ਉਦੋਂ ਤੋਂ ਅਸੀਂ 3 ਲੱਖ ਤੱਕ ਕਮਾ ਸਕਦੇ ਹਾਂ? ਬਿਲਕੁਲ ਕਮਾ ਸਕਦੇ ਹਾਂ। ਠੀਕ ਹੋ ਗਿਆ। ਅੱਛਾ ਕੋਈ ਮੁਸ਼ਕਲ ਨਹੀਂ। ਠੀਕ ਹੋ ਗਿਆ ਸਰ, ਬਹੁਤ ਸ਼ੁਕਰੀਆ, ਜਜ਼ਾਕੱਲਾ।